ਰਾਜਕਿਰਨ ਆਪਾਂ ਸ਼ਾਇਦ ਕੁਝ ਹੋਰ ਮੰਗ ਲੈਂਦੇ ਤਾਂ ਹੋ ਜਾਣਾ ਸੀਗਾ, ਪਰ ਹੋਰ ਕੁਝ ਗੱਲ ਕਰ ਦਿੰਦੇ ਤਾਂ ਹੋ ਜਾਣਾ ਸੀਗਾ। FMCSA ਨੇ 4 ਸਟੇਟਸ ਨੂੰ ਲੰਮੇ ਲੈਟਰ ਕੱਢਤੇ ਆ ਤੇ ਹਾਂ ਦੱਸਤਾ ਵੀ ਮਿਲੀਅਨਸ ਆਫ ਜਿਹੜੀ ਆ ਉਹਨਾਂ ਦੀ ਗ੍ਰਾਂਟਸ ਹੈਗੀਆਂ ਉਹ ਹੋਲਡ ਤੇ ਚਲੀਆਂ ਜਾਣੀਆਂ, ਜਿਹਦੇ ਵਿੱਚ ਟੈਕਸਸ, ਸਾਊਥ ਡਕੋਟਾ, ਕੋਲੋਰਾਡੋ ਤੇ ਵਾਸ਼ਿੰਗਟਨ ਆ ਗਏ ਹੈਗੇ ਆ। ਸੋ ਅੱਛਾ ਇਹਨਾਂ ਦੇ ਵਿੱਚ ਟੈਕਸਸ ਵਾਜ਼ ਦ ਸਬਜੈਕਟ ਆਫ ਦ ਲੌਂਗੈਸਟ ਲੈਟਰ 20 ਪੇਜਸ ਟੂ ਗਵਰਨਰ ਗ੍ਰੈਗ ਆਬਟ, ਤੇ ਉਹਨਾਂ ਦੇ ਵਿੱਚ ਉਹਨਾਂ ਨੇ FMCSA auditors found 49% failure rate in federal regulatory compliance. 49% failure rate ਟੈਕਸਸ ਦਾ ਆਇਆ ਹੈਗਾ। ਸੋ ਜਿਹੜੇ ਲਾਇਸੈਂਸਿਸ ਉਹਨਾਂ ਨੇ ਇਸ਼ੂ ਕੀਤੇ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੇ 49% ਰੇਟ ਕੱਢਿਆ ਹੈਗਾ ਕੰਪਲਾਇੰਸ, 123 ਨਾਨ ਡੋਮਿਸਾਈਲ CDLs issue from June 24 through last August. Texas has 9,600 drivers with current non-domicile CDL and CLPs. ਅੱਛਾ So, ਟੈਕਸਸ ਨੂੰ ਚਿੱਠੀ ਪਾਤੀ ਆ ਹਾਂ ਹਾਂਜੀ, ਟੈਕਸਸ ਨੂੰ ਵੀ ਚਿੱਠੀ ਪਾਤੀ ਆ ਤੇ ਬਾਕੀ ਜਿਹੜੀਆਂ 3 ਸਟੇਟ ਹੈਗੀਆਂ ਇਹਨਾਂ ਨੂੰ ਵੀ ਚਿੱਠੀਆਂ ਚਲੀਆਂ ਗਈਆਂ। ਸੋ ਇਹ ਜਿਹੜੀ ਕੰਪਲਾਇੰਸ ਵਾਲਾ ਕੰਮ ਹੈਗਾ ਇਹ ਇਟਸ ਗੋਇੰ ਟੂ ਸਪਰੈਡ ਆਊਟ ਥਰੂ ਆਊਟ US, ਨਾਟ ਓਨਲੀ ਕੈਲੀਫੋਰਨੀਆ। ਸੋ ਇਹ ਕਾਫੀ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੂੰ ਇਹ ਲੈਟਰਸ ਜਿਹੜੇ ਆ ਜਾ ਰਹੇ ਹੈਗੇ ਆ। ਅੱਧਾ ਘੰਟਾ ਪਹਿਲਾਂ ਹੀ ਆਈ ਹੈ ਅਜੇ ਨਿਊਜ਼। ਹਾਂਜੀ, ਸਾਊਥ ਡਕੋਟਾ 12% ਫੇਲੀਅਰ ਰੇਟ ਆ। ਕੋਲੋਰਾਡੋ ਦਾ ਜਿਹੜਾ ਰੇਟ ਹੈਗਾ ਉਹ 22% ਹੈ ਇਰੈਗੂਲਰਿਟੀਜ਼ ਆ। ਵਾਸ਼ਿੰਗਟਨ ਦਾ ਜਿਹੜਾ ਹੈਗਾ 10% ਜਿਹੜਾ ਫੇਲੀਅਰ ਰੇਟ ਹੈਗਾ। ਸੋ ਟੈਕਸਸ ਦਾ ਫੇਲੀਅਰ ਰੇਟ ਜਿਹੜਾ ਸਾਰਿਆਂ ਨਾਲੋਂ ਵੱਡਾ ਹੈਗਾ। ਸੋ ਟੈਕਸਸ ਨੂੰ ਇਸੇ ਕਰਕੇ ਲੰਬੀ ਚੌੜੀ ਚਿੱਠੀ ਗਈ ਹੈਗੀ ਆ। ਸੋ ਉਹਨਾਂ ਨੇ ਸਿਸਟਮੈਟਿਕ ਪਾਲਿਸੀ ਪ੍ਰੋਸੀਜਰ ਐਂਡ ਪ੍ਰੋਗਰਾਮਿੰਗ ਐਰਰਸ, granting non-domicile CDL to ineligible drivers, issuing regular CDLs for US citizen instead of non-domicile ones for foreigner. ਰਾਜਕਰਨ ਈਵਨ ਆਪਣੇ ਕੈਲੀਫੋਰਨੀਆ ਦੇ ਵਿੱਚ 4,000 ਦੇ ਕਰੀਬ ਲਾਇਸੈਂਸ ਐਸੇ ਇਸ਼ੂ ਹੋਏ ਆ ਜਿਹੜੇ ਕਿ ਮੈਕਸੀਕਨ ਸਿਟੀਜ਼ਨ ਜਾਂ ਕੈਨੇਡੀਅਨ ਸਿਟੀਜ਼ਨ ਨੂੰ ਇਸ਼ੂ ਹੋਏ ਆ, ਜਦਕਿ ਮੈਕਸੀਕਨ ਐਂਡ ਕੈਨੇਡੀਅਨ ਸਿਟੀਜ਼ਨ ਨੂੰ ਨਾਨ ਡੋਮਿਸਾਈਲ ਲਾਇਸੈਂਸ ਲੈਣ ਦੀ ਲੋੜ ਹੀ ਨਹੀਂ ਹੈਗੀ। ਉਹਨਾਂ ਦਾ ਆਪਣੀ ਕੰਟਰੀ ਦਾ ਲਾਇਸੈਂਸ ਜਿਹੜਾ ਇਸ ਕੰਟਰੀ ਚੱਲਦਾ ਹੈਗਾ। ਇਹ ਕਲੀਅਰ ਕਰ ਰਿਹਾ ਇੱਥੇ ਵੀ ਜਿਹੜੇ DMV ਵਾਲੇ ਆ ਉਹਨਾਂ ਨੂੰ ਪਾਲਿਸੀ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ। ਕਾਲਰਸ ਵੀ ਜਿਹੜੇ ਉਹ ਦੱਸ ਕੇ ਆ ਉਹਨਾਂ ਤੋਂ ਇਹ ਕਨਫਰਮ ਹੁੰਦਾ ਆ। ਸੋ ਆਈ ਥਿੰਕ ਜਿਹੜੇ ਐਗਜ਼ੈਕਟਿਵਸ ਨੇ DMV ਦੇ ਅਧਿਕਾਰੀ ਨੇ ਟੌਪ ਦੇ, ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਕਲੀਅਰ ਇੱਕ ਮੈਮੋ ਜਿਹੜਾ ਉਹ ਜਾਰੀ ਕਰਨਾ ਚਾਹੀਦਾ ਹੈ DMV ਦੇ ਇਨਸਾਈਡ, ਵੀ ਕਿਹਨੂੰ ਜਿਹੜੀ ਉਹ ਕਰਨਾ ਹੈ, ਕਿਹਨੂੰ ਜਿਹੜਾ ਉਹ ਨਹੀਂ ਕਰਨਾ। ਪਰ ਇਹੀ ਗੱਲ ਰਮਨ ਜੀ ਜਿੱਦਾਂ ਵੀ ਕਿਹਾ ਵੀ ਰੌਲਾ ਕੈਲੀਫੋਰਨੀਆ ਦਾ ਤੇ ਟੈਕਸਸ ਦੇ 49% ਫੇਲੀਅਰ ਰੇਟ ਸੀਗਾ FMCSA ਦੇ ਆਡੀਟਰਸ ਦੇ ਵਿੱਚ, ਤੇ ਨਾ ਕੈਲੀਫੋਰਨੀਆ ਦੇ ਨਾਂ ਦੇ ਉੱਤੇ ਜਿਹੜਾ ਉਹ ਜ਼ਿਆਦਾ 25% ਫੇਲੀਅਰ ਰੇਟ ਹੈਗਾ ਆ। ਸੋ ਕੈਲੀਫੋਰਨੀਆ ਦੇ 25% ਲਾਇਸੈਂਸ ਸੀਗੇ ਜਿਹੜੇ ਕਿ ਗਲਤ ਇਸ਼ੂ ਹੋਏ ਆ। ਔਰ ਇਹ ਪਤਾ ਰਾਜਕਰਨ ਕੀ ਆ, ਇਹ DMV ਦੀ ਜਿਹੜੀ ਚੀਜ਼ ਹੈਗੀ ਆ ਨਾ, ਇਹ DMVs ਜਿਹੜੀਆਂ ਸਟੇਟ DMVs ਹੈਗੀਆਂ ਇਹ ਸਟੇਟ ਪੋਲਿਟਿਕਸ ਦੇ ਨਾਲ ਬਹੁਤ ਇਫੈਕਟਡ ਹੈਗੀਆਂ। ਸਹੀ ਗੱਲ, ਬਹੁਤ ਜ਼ਿਆਦਾ ਇਫੈਕਟਡ ਹੈਗੀਆਂ। ਜਿਹੜੀ ਸਟੇਟ ਦੀ ਪੋਲਿਟਿਕਸ ਆ ਉਹ ਇਸ ਡਿਸੀਜਨ ਮੇਕਿੰਗ ਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਹੈਗੀ ਆ। ਸੋ ਇੱਥੇ ਜਿਹੜੀ ਲੋਕਲ ਪੋਲਿਟਿਕਸ ਹੈਗੀ ਆ ਉਹਨੇ ਲੋਕਲ DMVs ਦੇ ਉੱਤੇ ਜੋ ਚੀਜ਼ਾਂ ਕਰਵਾਈਆਂ ਹੈਗੀਆਂ ਉਹ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਹੈਗੀਆਂ। ਜੀ।